ਸਾਡੀ ਚਾਈਨਾ ਰਾਤ ਦਾ ਬਹੁਤ ਬੋਲਣ ਲੱਗੀ ਹੋਈ ਸੀ। ਸੁਬਾਹ ਵੀ ਅਸੀਂ ਇਹਦੇ ਬੋਲਣ ਦੀ ਵਜ੍ਹਾ ਤੋਂ ਉੱਠੇ ਆ। ਥੋੜਾ ਮਾਮੂ ਮੇਰੇ ਚਲੇ ਗਏ ਆ, ਉਲਟਾ ਸਾਨੂੰ ਬੋਲ ਕੇ ਗਿਆ ਵੀ ਤੁਸੀਂ ਲੇਟ ਹੋ ਗਏ ਹੋ। ਪਿੰਡ ਅਸੀਂ ਪਹੁੰਚੇ ਆ। ਪਿੰਡ ਦੀਆਂ ਗਲੀਆਂ ਨਾ ਖਾਲੀ ਖਾਲੀ ਲੱਗਦੀਆਂ, ਸੁਨਸਾਨ ਜਿਹੀਆਂ। ਇਹ ਕਿਸ ਪਾਸੇ ਇਸ਼ਾਰਾ ਕਰਦੀਆਂ ਪਈਆਂ ਤੁਹਾਨੂੰ ਮੈਂ ਦੱਸਦਾ ਹੁਣੇ। ਉਹਦੀ ਵਜ੍ਹਾ ਤੋਂ ਨਾ ਸਾਡੇ ਘਰ ਬਿੱਲੀਆਂ ਜਿਹੜੀਆਂ ਨਾ 5-6 ਬਿੱਲੀਆਂ ਨਾ ਐਟ ਅ ਟਾਈਮ ਰਹਿੰਦੀਆਂ ਵਾ। अस्सलाम वालेकुम, की हाल चाल है जी ਤੁਹਾਡਾ? उम्मीद करदा सारा ठीक ठाक हो गया। अल्लाह ताला दे फजल ते करम दे नाल शुरू करदे हां अज दा व्लॉग शुरू करन तो पहले साडे छोटी जी रिक्वेस्ट, साडे चैनल नूं जरूर सबसक्राइब करियो, लाइक ते कमेंट करके दसो तुहानूं साडा व्लॉग किदां दा लग्गिया। ਅਸੀਂ ਚੱਲੇ ਹੁਣ ਸੁਬਾਹ ਦਰੀਸ ਦੀ ਹਵੇਲੀ 'ਚ ਪੱਠੇ ਚੁੱਕਣ ਵਾਸਤੇ। ਕੱਲ੍ਹ ਨਾ ਮੈਂ ਆਪਣੇ 2 ਕਜ਼ਨਾਂ ਕੋਲ ਪੱਠੇ ਮੰਗਾਏ ਸੀ, ਅੱਧੇ ਦਰੀਸ ਕੋਲੋਂ ਤੇ ਅੱਧੇ ਆਜ਼ਾਦ ਕੋਲੋਂ। ਆਜ਼ਾਦ ਵਾਲੇ ਪੱਠੇ ਅਸੀਂ ਕੱਲ੍ਹ ਸ਼ਾਮੀ ਕੁਤਰ ਲਏ ਸੀਗੇ। ਦਰੀਸ ਵਾਲੇ ਜਿਹੜੇ ਪੱਠੇ ਨੇ ਹੁਣ ਉਹਦੀ ਹਵੇਲੀ 'ਚ ਪਏ, ਉੱਥੇ ਜਾ ਕੇ ਚੁੱਕ ਕੇ ਲੈ ਕੇ ਆਉਂਦੇ ਹਾਂ। ਰੇਹੜੀ ਸਾਡੀ ਉਹ ਪਿੱਛੇ ਜੁੜੀ ਖੜੀ ਹੈ, ਮੋਟਰਸਾਈਕਲ ਜੋੜਿਆ ਖੜਾ ਰੇਹੜੀ ਦੇ ਵਿੱਚ। ਪੱਠੇ ਹੈਗੇ ਵੱਡੇ, ਮੋਟਰਸਾਈਕਲ ਤੇ ਇਕੱਲੇ ਤੇ ਆਣੇ ਕੋਈ ਨਹੀਂ ਸੀਗੇ, ਤਾਂ ਮੈਂ ਰੇਹੜੀ ਲੈ ਕੇ ਚੱਲਾ ਵਾਂ। ਵੈਸੇ ਹੈਗੀਆਂ ਸਾਡੀਆਂ ਅੱਜ 2 ਦਾਵਤਾਂ 2 ਪਾਸੇ। ਹੁਣ ਜਿੱਦਾਂ ਉਦੋਂ ਸਾਨੂੰ ਕੁਲਾਂ ਵਾਲੀ ਭਾਜੜ ਪਈ ਸੀ ਨਾ, ਵੀ ਅੱਧੇ ਘੰਟੇ ਦਾ ਫਰਕ ਸੀ ਦੋਵਾਂ ਪਾਸੇ ਕੁਲਾਂ ਦਾ, ਤੇ ਪਤਾ ਨਹੀਂ ਸੀ ਲੱਗਦਾ ਵੀ ਜਾਈਏ ਕਿੱਧਰ ਤੇ ਕਿੱਧਰ ਛੱਡੀਏ। ਅੱਜ ਵੀ ਹਿਸਾਬ ਇਹੀ ਹੈ, ਸਿਰਫ 1 ਘੰਟੇ ਦਾ ਫਰਕ ਆ। ਜੇ ਮੌਲਵੀ ਨੇ ਦੇਰ ਕਰਤੇ ਜਿੱਦਾਂ ਉਦੋਂ ਦੇਰ ਕੀਤੀ ਸੀਗੀ, ਤੇ ਦੂਜੇ ਪਾਸੇ ਵਾਲੀ ਜਿਹੜੀ ਦਾਵਤ ਨਾ ਉਹ ਰਹਿ ਜਾਣੀ ਆ। ਹੁਣ ਇੱਕ ਸੋਚਦਾ ਪਿਆ ਵਾਂ ਵੀ ਜਿੱਥੋਂ ਪਹਿਲਾਂ ਦਾਵਤ ਆਈ ਹੈ ਉੱਧਰ ਚੱਲ ਜਾਵਾਂ। ਫਿਲਹਾਲ ਤਾਂ ਚੱਲੀਏ, ਜਾ ਕੇ ਪੱਠੇ ਲੈ ਕੇ ਆਈਏ ਨਾ, ਬਾਕੀ ਕੰਮ ਜਿਹੜਾ ਨਾ ਬਾਅਦ 'ਚ ਦੇਖਦੇ ਹਾਂ ਕੀ ਬਣੇਗਾ। ਪਹਿਲਾਂ ਪੈਸੇ ਦੱਸੀ ਮੈਨੂੰ। ਅੱਛਾ ਥੱਲੇ ਦਰੀਸ ਦੇ ਪਏ ਆ। ਰੱਖੇ ਹੋਏ ਆ ਨਾ, ਤੇ ਮੁਰਗੀਆਂ ਜਿਹੜੀਆਂ ਫਿਰ ਬੰਦ ਕਰਦੇ ਨਹੀਂ ਹੈਗੇ, ਫਿਰਦੇ ਰਹਿੰਦੀਆਂ ਇੱਦਾਂ ਖੁੱਲੀਆਂ। ਆ ਫਿਰਦੇ ਪਈਆਂ, ਉਹ ਫਿਰਦੀਆਂ ਪਈਆਂ। ਬਿੱਲੀਆਂ ਕੋਈ ਨਹੀਂ ਪੈਂਦੀਆਂ ਹੈਗੀਆਂ ਇਹਨਾਂ ਨੂੰ। ਉਹ ਜੇ ਨੱਟ ਦੀਆਂ ਲਾਈਟਾਂ ਲਾਈਆਂ ਸੀਗੀਆਂ, ਆਹ ਲਿਆ ਕੇ ਰੱਖੀਆਂ ਹੋਈਆਂ ਸਾਰੀਆਂ। ਰਾਤ ਨੂੰ ਖੋਲ ਕੇ ਲਿਆਂਦੇ ਇਹਨਾਂ ਨੂੰ। 1 2 3 4 5 6 7। ਸਿਰਫ ਇਕੱਲਾ ਨੱਟ ਡੇਲੀ ਲਾਉਣਾ ਹੋਵੇ ਜਾਂ ਪੱਟਣਾ ਹੋਵੇ ਨਾ, ਉਹ ਇੰਨਾ ਔਖਾ ਹੋ ਜਾਂਦਾ। ਤੇ ਫਿਰ ਨਾਲ ਲਾਈਟਾਂ ਵੀ ਲੈ ਕੇ ਜਾਣੀਆਂ, ਉਹ ਵੀ ਸੱਤ ਲਿਜਾ ਕੇ ਉੱਥੇ ਲਾਉਣੀਆਂ। ਫਿਰ ਤਾਰ ਪਿੱਛੋਂ ਜਿੱਥੋਂ ਲਾ ਕੇ ਲੈ ਕੇ ਆਉਣੀ, ਉੱਥੋਂ ਤਾਰ ਸਾਰੀ ਸਿੱਧੀ ਕਰਕੇ ਲਾਉਣੀ ਆ। ਫਿਰ ਰਾਤ ਨੂੰ ਦੁਬਾਰਾ ਰੋਲ ਕਰਕੇ ਫਿਰ ਲੈ ਕੇ ਜਾਣੀ ਤਾਰ। ਲਾਈਟਾਂ ਵੀ ਸਾਰੀਆਂ ਇਕੱਠੀਆਂ ਕਰਕੇ ਲੈ ਕੇ ਆਉਣੀਆਂ। ਬੜਾ ਔਖਾ ਕੰਮ ਹੋ ਜਾਂਦਾ ਇਹ। ਜਾਗ ਗਿਆ ਸਵੇਰੇ ਆਹ ਚਾਬੀ ਦੇ ਕੇ ਚਾਚੂ ਨੂੰ। ਸਾਡੀ ਚਾਈਨਾ ਰਾਤ ਦਾ ਬਹੁਤ ਬੋਲਣ ਲੱਗੀ ਹੋਈ ਸੀ। ਸੁਬਾਹ ਵੀ ਅਸੀਂ ਇਹਦੇ ਬੋਲਣ ਦੀ ਵਜ੍ਹਾ ਤੋਂ ਉੱਠੇ ਆ, ਤੇ ਮੈਂ ਕਿਹਾ ਚੈੱਕ ਕਰਾਂ ਬੁਖਾਰ ਵਗੈਰਾ ਨਾ ਹੋਵੇ। ਇੱਥੇ ਪੱਖੇ ਥੱਲੇ ਕੜੇ ਵੀ ਨਾ ਥੋੜਾ ਤੇਜ਼ ਸਾਹ ਲੈਣ ਲੱਗੀ ਹੋਈ ਸੀਗੀ, ਪਰ ਬੁਖਾਰ ਤਾਂ ਕੋਈ ਨਹੀਂ ਹੈਗਾ। 99.3 ਤੇ ਹੈ ਟੈਂਪਰੇਚਰ। ਕਿਹੜੀ ਮਿਸਾਲ? ਕੱਟੇ ਵਾਲੀ ਮਿਸਾਲ ਕਰਨੀ। ਕਿਹੜਾ ਦਿਹਾੜੀ ਵਾਲੇ ਸਵੇਰੇ ਸਵੇਰੇ ਆਇਆ ਖੜਾ ਤੁਹਾਡੇ ਬਈ? ਉਹ ਆ ਗਏ ਸਵੇਰੇ ਸਵੇਰੇ। ਅੱਛਾ, ਜਿਹੜਾ ਪਿੰਡ ਵਿੱਚ 40ਵੀਂ ਦਾ ਖਤਮ ਸੀਗਾ ਨਾ, ਉਹ ਸੀਗਾ 9 ਵਜੇ। ਪੌਣੇ 9 ਵਜੇ ਮੈਂ ਰੱਬੇ ਵਾਪਸ ਆਇਆ ਨਾ, ਤਾਂ ਮੈਂ ਕਿਹਾ ਪਤਾ ਕਰਾਂ ਵੀ ਕਿੰਨੀ ਕੁ ਦੇਰ ਆ, ਦਸਤੀ ਤਿਆਰ ਹੋ ਕੇ ਤੇ ਵਾਪਸ ਜਾਵਾਂ ਉੱਥੇ। ਜਦੋਂ ਉੱਥੇ ਗਿਆ ਉੱਥੇ ਅਜੇ ਕੁਛ ਵੀ ਨਹੀਂ। ਉਮੀਦ ਆ ਵੀ ਖਤਮ ਜਿਹੜਾ ਨਾ ਉਹ ਵੀ 12 ਵਜੇ ਹੋਏਗਾ। ਹੁਣ ਅਸੀਂ ਚੱਲੇ 19 ਚੱਕ ਦੇ ਵਿੱਚ। ਅਦਰੀਸ ਵੀ ਤਿਆਰ ਹੋਇਆ ਖੜਾ, ਮਾਮੂ ਮੇਰੇ ਚਲੇ ਗਏ ਆ। ਉਲਟਾ ਸਾਨੂੰ ਬੋਲ ਕੇ ਗਿਆ ਵੀ ਤੁਸੀਂ ਲੇਟ ਹੋ ਗਏ ਹੋ। ਜਾਣਾ ਅਸੀਂ ਵੈਸੇ ਮਾਮੂ ਹੁਣਾਂ ਨਾਲ ਹੀ ਸੀਗਾ, ਪਰ ਉਹ ਕਹਿੰਦੇ ਹੁਣ ਮੈਂ ਨਹੀਂ ਖਲੋਂਦਾ ਹੈਗਾ, ਤੁਸੀਂ ਜਾਣ ਬੁੱਝ ਕੇ ਲੇਟ ਹੋਏ ਆ, ਤੁਹਾਨੂੰ ਕਦੋਂ ਦਾ ਕਿਹਾ ਹੈ ਤਿਆਰ ਹੋ ਜਾਓ, ਤੁਸੀਂ ਤਿਆਰ ਨਹੀਂ ਹੋਏ ਹਜੇ ਤੱਕ। 10:15 ਹੁਣ ਹੋ ਗਏ ਆ। ਉੱਧਰ ਟਾਈਮ ਸੀਗਾ 10 ਵਜੇ ਦਾ। ਵੈਸੇ ਚੱਲਦੇ ਆ ਹੁਣ, ਜਾ ਕੇ ਨਾ ਅਟੈਂਡ ਕਰਦੇ ਆ ਉੱਧਰ ਜਾ ਕੇ। ਚੁੱਕਦੇ ਪਹਿਲਾਂ ਅਦਰੀਸ ਨੂੰ। ਜਿਹੜੇ ਲੋਕੀ ਦਾਵਤ ਵਗੈਰਾ ਰੱਖਦੇ ਆ ਨਾ, ਉਹਦਾ ਕਮ ਸੇ ਕਮ ਜਿਹੜਾ ਟਾਈਮ ਨਾ ਮੁਕਰਰ ਜਿਹੜਾ ਨਾ ਉਹੀ ਕਰਨ ਜਿਹੜਾ ਵੀ ਹੁੰਦਾ ਵਾ। ਹੋਰ ਬੰਦੇ ਨੂੰ ਨਾ ਹੋਰ ਬੜੇ ਕੰਮ ਸ਼ਮ ਹੁੰਦੇ ਆ। ਤੇ ਜਿਸ ਤਰ੍ਹਾਂ ਹੁਣ ਸਾਡੀ 2 ਦਾਵਤਾਂ ਵਾ, ਹੁਣ ਅਸੀਂ ਇੱਕ ਪਾਸੇ ਅਟੈਂਡ ਕਰਕੇ ਦੂਜੇ ਪਾਸੇ ਜਾ ਕੇ ਕਰਨੀ, ਬੜਾ ਸਾਰਾ ਮਸਲਾ ਹੁੰਦਾ। ਦਾਵਤ ਜਿਹੜੀ ਨਾ ਦਾਵਤੀਆਂ ਨਾਲ ਹੁੰਦੀ ਆ, ਇੱਦਾਂ ਨਹੀਂ ਹੁੰਦੀ ਹੈਗੀ ਵੀ ਇਕੱਲੇ ਵੀ ਤੁਸੀਂ ਬਹਿ ਕੇ ਪਕਾ ਕੇ ਤੇ ਦਾਵਤ ਹੋ ਜਾਏਗੀ। ਦਾਵਤੀ ਆਉਣਗੇ ਤੇ ਤਾਂ ਹੀ ਦਾਵਤ ਹੋਣੀ ਹੈ। ਉਹਦੇ ਵਿੱਚ ਫਿਰ 3-3 ਘੰਟੇ ਦਾ ਫਰਕ, ਜਿਹੜਾ ਟਾਈਮ ਦੱਸਿਆ ਜਾਂ ਜਿਸ ਟਾਈਮ ਦਾਵਤ ਹੋਣੀ ਹੈ ਜਾ ਕੇ ਉਹਦਾ। ਫਿਰ ਕਈ ਲੋਕੀ ਬਾਹਰੋਂ ਵੀ ਆਏ ਹੁੰਦੇ ਆ, ਬੜਾ ਸਾਰਾ ਉਹਨੂੰ ਮਸਲਾ ਬਣਦਾ ਇਹਦੇ ਨਾਲ। ਪੈਟਰੋਲ ਬਥੇਰਾ, ਪੈਟਰੋਲ ਸੀਗਾ ਬਹੁਤ। ਮੋਟਰਸਾਈਕਲ ਸੱਟਾਂ ਦਿੰਦਾ ਮੈਨੂੰ। ਆ ਜਾ ਜਲਦੀ ਆ। ਅਸੀਂ ਨਾ ਥੋੜਾ ਲੇਟ ਹੋ ਗਏ ਤਾਂ ਕਰਕੇ ਮੋਟਰਸਾਈਕਲ ਜਿਹੜਾ ਨਾ ਮੈਂ ਆਫ ਰੋਡ ਪਾ ਲਿਆ। ਕਦੀ ਆਹ ਜਿਹੜਾ ਰਾਹ ਉਹਨੇ ਇਸਤੇਮਾਲ ਕਰਦੇ ਸੀ ਅਸੀਂ ਪੈਦਲ ਜਾਣ ਵਾਸਤੇ। ਛੋਟੇ ਹੁੰਦੇ ਸੀ ਨਾ, ਤੇ ਘਰ ਵਾਲਿਆਂ ਦੇ ਨਾਲ ਜਾਂ ਕਦੇ ਜਾਣਾ ਨਾ, ਤੇ ਪਿੰਡੋਂ ਨਿਕਲਣਾ ਤੇ ਸਿੱਧਾ 19 ਚੱਕ ਜਾਣ ਵਾਸਤੇ ਨਾ ਇਸੇ ਰਾਹ ਤੋਂ ਜਾਂਦੇ ਸੀਗੇ। ਥੋੜੀ ਦੇਰ ਦੇ ਵਿੱਚ ਨਾ ਅਸੀਂ ਪਹੁੰਚ ਜਾਂਦੇ ਸੀ।
ਉਸ ਤੋਂ ਬਾਅਦ ਜਦੋਂ ਅਸੀਂ ਸਾਈਕਲ ਸਿੱਖਿਆ ਫਿਰ ਵੀ ਆਹ ਰਾਹ ਇਸਤੇਮਾਲ ਕਰਦੇ ਸੀਗੇ। ਉਦੋਂ ਨਾ ਇਸ ਜਗ੍ਹਾ ਦਾ ਜਿਹੜਾ ਮੋੜ ਆ ਨਾ, ਇੱਥੇ ਬੜੀ ਰੇਤ ਹੁੰਦੀ ਸੀ। ਉਤੋਂ ਜਿੱਦਾਂ ਅਸੀਂ ਨਹਿਰ ਤੋਂ ਚੜ੍ਹਾਈ ਉਤਰਨੀ ਨਾ ਥੱਲੇ, ਇੱਥੇ ਰੇਤਾ ਵਿੱਚ ਸਾ ਕੇ ਨਾ ਸਾਡਾ ਸਾਈਕਲ ਜਿਹੜਾ ਸਲਿੱਪ ਹੋ ਜਾਣਾ। ਪਹੁੰਚਦੇ ਅਸੀਂ ਗਏ ਹਾਂ, ਪਰ ਮੈਨੂੰ ਲੱਗਦਾ ਅਸੀਂ ਲੇਟ ਹੋ ਗਏ ਹਾਂ, ਤੇ ਲੇਟ ਵੀ ਮੈਨੂੰ ਲੱਗਦਾ ਵਾਹਵਾ ਹੋ ਗਏ ਹਾਂ। ਦਾਵਤ ਮੈਨੂੰ ਲੱਗਦਾ ਸ਼ੁਰੂ ਹੋ ਗਈ ਹੈ। ਗੱਲ ਉਹੀ ਆ ਵੀ ਅਸੀਂ ਲੇਟ ਹੋ ਗਏ ਹਾਂ ਤੇ ਖਾਣਾ ਸ਼ੁਰੂ ਹੋ ਗਿਆ ਵਾ। ਅਸਲਾਮ ਵਾਲੇਕੁਮ। ਠੀਕ। ਮੈਨੂੰ ਲੱਗਦਾ ਖਾਣਾ ਕਿਤੇ ਹਜੇ ਹੁਣੇ ਸ਼ੁਰੂ ਹੋਇਆ ਵਾ। ਜਿਸ ਲਾਈਨ 'ਚ ਅਸੀਂ ਬਹਿਣਾ ਨਾ ਆਖਰ ਵਾਲੀ 'ਚ, ਉਹਦੇ ਵਿੱਚ ਹਜੇ ਤੱਕ ਖਾਣਾ ਪਹੁੰਚਿਆ ਹੀ ਨਹੀਂ ਹੈਗਾ। ਖਾਣਾ ਅਸੀਂ ਖਾ ਲਿਆ ਵਾ। ਜਿਹੜੇ ਜਾਣ ਪਛਾਣ ਵਾਲੇ ਹੈਗੇ ਨੇ ਉਹਨਾਂ ਨੂੰ ਮਿਲ ਲਈਏ। ਆ ਸਾਡਾ ਮਾਮਾ ਸਹੁਰਾ ਜਿਹਨੂੰ ਅਸੀਂ ਹੁਣ ਮਿਲਦੇ ਪਏ ਹਾਂ। ਪੈਟਰੋਲ ਪਾਉਣ ਦਾ ਟਾਈਮ ਹੁਣ। ਬਹਿ ਯਾਰ ਚਲਾ। ਮੇਰੀ ਸੱਚੀ ਲੱਤ ਦੁਖਦੀ ਆ ਯਾਰ। ਕੀ ਹਾਲ ਹੈ ਤੈਨੂੰ? ਸੱਟ ਲੱਗੀ ਆ। ਤੂੰ ਸਾਈਕਲ ਆ ਇਹ ਮੋਟਰਸਾਈਕਲ ਆ? ਪਿੰਡ ਅਸੀਂ ਪਹੁੰਚੇ ਆ। ਪਿੰਡ ਦੀਆਂ ਗਲੀਆਂ ਨਾ ਖਾਲੀ ਲੱਗਦੀਆਂ, ਸੁਨਸਾਨ ਜਿਹੀਆਂ। ਇਹ ਕਿਸ ਪਾਸੇ ਇਸ਼ਾਰਾ ਕਰਦੀਆਂ ਪਈਆਂ ਤੁਹਾਨੂੰ ਮੈਂ ਦੱਸਦਾ ਹੁਣੇ। 19 ਚੱਕ 40 ਦਾ ਖਤਮ ਖਾ ਕੇ ਨਾ ਅਸੀਂ ਵਾਪਸ ਪਿੰਡ ਪਹੁੰਚ ਗਏ। ਪਰ ਪਿੰਡ ਦੇ ਗਲੀਆਂ ਜਿੱਦਾਂ ਖਾਲੀ ਹੋਈਆਂ ਪਈਆਂ ਨਾ, ਲੱਗਦਾ ਵੀ ਇੱਧਰ ਖਤਮ ਸ਼ੁਰੂ ਆ ਜਾਂ ਫਿਰ ਸ਼ੁਰੂ ਹੋਣ ਵਾਲਾ ਵਾ। ਹੁਣ ਚੱਲਦੇ ਹਾਂ ਇੱਧਰ ਜਾ ਕੇ ਅਟੈਂਡ ਕਰਦੇ ਹਾਂ। ਹਾਦੀ ਤੇ ਮੁਹੰਮਦ ਜਿਹੜੇ ਵੀ ਸਾਡੇ ਨਾਲ ਜਾਣਗੇ। ਤਿਆਰ ਆ? ਸੁੱਤਾ ਉੱਠ ਕੇ ਆਇਆ ਤੂੰ ਹੁਣ? ਹੈਂ ਚਲਾ ਹਾਦੀ। ਥੱਲੇ ਹਾਦੀ ਖੋਲ ਗੇਟ। ਚੱਲ ਜਾ ਕਰ। ਹਾਂ ਮੁਹੰਮਦ, ਖਾਦਾ ਖਾਣਾ ਫਿਰ? ਤੂੰ ਖਾਦਾ ਖਾਣਾ ਓਏ? ਬੋਤਲ ਪੀਣੀ ਹੈ? ਥੋੜੀ ਜਿਹੀ ਪੀ ਲਾ, ਮੈਨੂੰ ਦੇ ਦੇ ਯਾਰੋ ਭਾਈ। ਓ ਚਿੰਮੜ ਗਿਆ ਬੋਤਲ ਨੂੰ। ਜਿਹੜੀ ਦਾਵਤ ਸੀਗੀ ਨਾ 9 ਵਜੇ, ਉਹ ਹੋਈ ਜਾ ਕੇ 12 ਵਜੇ। ਜਿਹੜੀ 10 ਵਜੇ ਸੀਗੀ ਉਹ ਭਾਈ 10 ਵਜੇ ਹੀ ਹੋ ਗਈ। ਅਸੀਂ 10:19 ਤੋਂ ਉੱਥੇ ਪਹੁੰਚੇ ਹਾਂ ਤੇ ਦੁਆ ਸ਼ਵਾ ਮੰਗ ਕੇ ਨਾ ਤੇ ਖਾਣਾ ਸ਼ੁਰੂ ਹੋ ਗਿਆ ਹੋਇਆ ਸੀਗਾ। ਅਸੀਂ ਫਿਰ ਖਾਣਾ ਵਗੈਰਾ ਖਾਧਾ ਤੇ ਉੱਥੋਂ ਵਾਪਸ ਆਏ ਹਾਂ। ਇੱਧਰ ਅਸੀਂ ਪਿੰਡ ਦੇ ਵਿੱਚ ਗਏ ਹਾਂ ਨਾ, ਤਾਂ ਅਸੀਂ ਇੱਥੋਂ ਖਾਣਾ ਨਹੀਂ ਖਾਧਾ, ਅਸੀਂ ਇੱਦਾਂ ਹੀ ਵਾਪਸ ਆ ਗਏ ਹਾਂ। ਹਾਦੀ ਹੁਣ ਹਜੇ ਘਰੋਂ ਖਾ ਕੇ ਗਿਆ ਸੀ ਤੇ ਮੈਂ ਉੱਧਰੋਂ ਖਾ ਕੇ ਆਇਆ ਸੀਗਾ। ਅਸੀਂ ਨਾ ਫਿਰ ਉੱਥੋਂ ਦੁਆ ਸ਼ਵਾ ਮੰਗੀ, ਦੁਆ ਮੰਗ ਕੇ ਨਾ ਅਸੀਂ ਵਾਪਸ ਘਰ ਆ ਗਏ। ਫਿਰ ਹਾਦੀ ਮੁਹੰਮਦ ਹੁਣ ਉਹਨੂੰ ਨਾਲ ਮਿੱਦੀ ਲਿਆਏ। ਹੁਣ ਉਹਨਾਂ ਨੂੰ ਪੁੱਛਿਆ ਨਾ ਮੈਂ ਖਾਣਾ ਖਾ ਕੇ ਆਏ, ਕਹਿੰਦੇ ਨਹੀਂ ਖਾ ਕੇ। ਉਹ ਭੱਜ ਗਏ। ਬਿੱਲੀ ਨੇ ਦਿੱਤੇ ਹੋਏ ਸਾਡੇ ਘਰ ਬੱਚੇ। ਇੱਕ ਕਿੱਧਰ ਉਹ ਪੱਠਿਆਂ 'ਚ, ਆ ਪੱਠੇ ਨਹੀਂ ਖੜੇ, ਆ ਪੱਠਿਆਂ ਵਿੱਚ ਰਹਿੰਦੇ ਆ। ਇੱਕ ਕਿੱਧਰ, ਇੱਕ ਹੋ ਜਾਂਦਾ ਪਿਆ ਉਹ ਸਾਹਮਣੇ। ਅੱਛਾ, ਕੱਲ੍ਹ ਵੀ ਮੈਂ ਆਪਣੇ ਵਲਾਗ ਦੇ ਵਿੱਚ ਦੱਸਿਆ ਸੀ ਵੀ ਸਾਡਾ ਘਰ ਜਿਹੜਾ ਨਾ ਕਾਫੀ ਵੱਡਾ ਵਾ। ਉਹਦੀ ਵਜ੍ਹਾ ਤੋਂ ਨਾ ਸਾਡੇ ਘਰ ਬਿੱਲੀਆਂ ਜਿਹੜੀਆਂ ਨਾ 5-6 ਬਿੱਲੀਆਂ ਨਾ ਐਟ ਅ ਟਾਈਮ ਰਹਿੰਦੀਆਂ ਵਾ। ਕੋਈ ਕਿੱਥੇ ਪਈ ਹੁੰਦੀ, ਕੋਈ ਕਿੱਥੇ ਪਈ ਹੁੰਦੀ। ਖਾਸ ਕਰ ਦੁਪਹਿਰੇ ਕੋਈ ਅੰਗੂਰਾਂ ਵਾਲੀ ਵੇਲ ਥੱਲੇ ਪਈ ਹੁੰਦੀ ਆ, ਕੋਈ ਡੰਗਰਾਂ ਥੱਲੇ ਕੋਈ ਠੰਡੀ ਜਗ੍ਹਾ ਦੇਖ ਕੇ ਨਾ ਉੱਥੇ ਪਈ ਹੁੰਦੀ ਆ। ਮੁਰਗੀਆਂ ਵਿੱਚ ਵੀ ਨਾ ਇੱਦਾਂ ਹੀ ਫਿਰਦੀਆਂ ਰਹਿੰਦੀਆਂ ਵਾ। ਨਾ ਮੁਰਗੀਆਂ ਨੂੰ ਕੁਛ ਕਹਿੰਦੀਆਂ, ਨਾ ਕੋਈ ਅੰਡਾ ਵਗੈਰਾ ਛੇੜਦੀਆਂ, ਕੁਛ ਨਹੀਂ ਕਹਿੰਦੀਆਂ ਹੈਗੀਆਂ। ਖਾ ਪੀ ਬਾਹਰੋਂ ਆਉਂਦੀਆਂ ਵਾ ਤੇ ਆ ਕੇ ਨਾ ਮੁੜ ਕੇ ਰਹਿੰਦੀਆਂ ਇੱਥੇ ਆ। ਕਿਉਂਕਿ ਸਾਡੇ ਬਾਕੀ ਜਿਹੜੇ ਸਾਡੇ ਲਾਗੇ ਘਰ ਆ ਨਾ, ਉਹ ਸਾਰੇ ਹੈਗੇ ਛੋਟੇ ਥੋੜ੍ਹੇ। ਸਾਡਾ ਘਰ ਜਿਹੜਾ ਨਾ ਕਾਫੀ ਵੱਡਾ, ਤੇ ਇੱਟਾਂ ਵਗੈਰਾ ਤੇ ਹੋਰ ਅਸੀਂ ਸਬਜ਼ੀ ਲਾਈ ਹੋਈ ਆ, ਪੱਠੇ ਵਗੈਰਾ ਥੋੜ੍ਹੇ ਜਿਹੇ ਲਾਏ ਹੋਏ ਆ। ਇੱਦਾਂ ਮੁਖਤਲਿਫ ਚੀਜ਼ਾਂ ਹੈਗੀਆਂ। ਪਰ ਇਹ ਜਗ੍ਹਾ ਨਾ ਰਹਿਣ ਵਾਸਤੇ ਉਹਨਾਂ ਨੂੰ ਨਾ ਚੰਗੀ ਲੱਗਦੀ ਤੇ ਇੱਥੇ ਰਹਿੰਦੀਆਂ ਵਾ। ਆ ਹੁਣ ਸੀਜ਼ਨ ਦੇ ਵਿੱਚ ਤੀਸਰੀ ਬਿੱਲੀ ਹੈ ਜਿਹੜੀ ਸਾਡੇ ਘਰ ਸੂ ਪਈ ਆ, ਜਿਹਨੇ ਬੱਚੇ ਦਿੱਤੇ ਇੱਥੇ। ਥੋੜ੍ਹੇ ਵੱਡੇ ਹੁੰਦੇ ਆ, ਫਿਰ ਕੋਈ ਚੱਲ ਜਾਂਦੇ ਆ, ਕੋਈ ਇੱਥੇ ਰਹਿ ਜਾਂਦੇ ਆ। ਨਿਜ਼ਾਮ ਜਿਹੜਾ ਨਾ ਚੱਲਦਾ ਰਹਿੰਦਾ ਸਰਕਟ ਇੱਦਾਂ ਹੀ। ਪਹਿਲਾਂ ਨਾ ਮਕਾਨਾਂ ਦੀਆਂ ਛੱਤਾਂ ਕੱਚੀਆਂ ਹੁੰਦੀਆਂ ਸੀ ਨਾ, ਕਾਨੇ ਵਗੈਰਾ ਦੀਆਂ, ਤੇ ਉਹਦੇ ਵਿੱਚ ਨਾ ਆਪਣੇ ਨਾ ਪਰਿੰਦੇ ਘੋਂਸਲੇ ਵਗੈਰਾ ਬਣਾ ਲੈਂਦੇ ਸੀਗੇ, ਰਹਿੰਦੇ ਸੀ ਉੱਥੇ। ਪਰ ਹੁਣ ਤਾਂ ਨਿਜ਼ਾਮ ਹੈ ਨਹੀਂ। ਹੁਣ ਟੈਲਾਂ ਵਗੈਰਾ ਪੈਂਦੀਆਂ ਉੱਤੇ ਤੇ ਘੋਂਸਲੇ ਜਿਹੜੇ ਨਾ ਬਣਦੇ ਕੋਈ ਨਹੀਂ ਹੈਗੇ। ਪਿਛਲੇ ਦਿਨਾਂ 'ਚ ਸਾਡੇ ਇੱਥੇ ਪਿਲਖਣ ਤੇ ਘੋਂਸਲਾ ਇੱਕ ਬਣਾਇਆ ਸੀਗਾ ਉਹਨੇ, ਬੁਲਬੁਲ ਨੇ। ਉਹ ਫਿਰ ਬਾਰਿਸ਼ ਨਾਲ ਡਿੱਗ ਗਿਆ ਸੀ, ਬੁਲਬੁਲ ਫਿਰ ਛੱਡ ਕੇ ਨਾ ਚਲੀ ਗਈ ਸੀਗੀ। ਵੈਸੇ ਬੁਲਬੁਲਾਂ ਤੇ ਜਾਂ ਹੋਰ ਚਿੜੀਆਂ ਨਾ ਆਉਂਦੀਆਂ ਰਹਿੰਦੀਆਂ, ਜਾਮਣ ਖਾਣ ਵਾਸਤੇ ਜਾਂ ਫਿਰ ਅੰਗੂਰ ਖਾਣ ਨਾ ਆਉਂਦੀਆਂ ਰਹਿੰਦੀਆਂ, ਉਹ ਖਾਂਦੀਆਂ ਰਹਿੰਦੀਆਂ ਆ ਕੇ। ਬਾਕੀ ਨਾ ਉਹਨਾਂ ਦੀ ਰਿਹਾਇਸ਼ ਵਗੈਰਾ ਕੋਈ ਨਹੀਂ ਹੈਗੀ। ਪਿਛਲੇ ਸਾਲ ਤੇ ਨਾ ਤਕਰੀਬਨ 2-3 ਸੱਪ ਵੀ ਸਾਡੇ ਘਰੋਂ ਨਿਕਲੇ ਸੀਗੇ, ਪਰ ਇਸ ਸਾਲ ਅੱਲਾ ਦਾ ਸ਼ੁਕਰ ਹਜੇ ਤੱਕ ਨਾ ਸੱਪ ਵਗੈਰਾ ਨਾ ਇੱਦਾਂ ਦੀ ਕੁਛ ਨਹੀਂ ਨਿਕਲੀ ਹੈਗੀ ਜਿਹੜੀ ਵੀ ਖਤਰਨਾਕ ਹੋਵੇ। ਬਿੱਲੀਆਂ ਦਾ ਰੌਲਾ ਕੋਈ ਨਹੀਂ ਹੈਗਾ, ਬਿੱਲੀਆਂ ਫਿਰ ਵੀ ਜਾਣ ਤੋਂ ਕੋਈ ਮਸਲਾ ਨਹੀਂ ਹੈਗਾ। ਵੈਸੇ ਨਾ ਬੰਦੇ ਨਾਲ ਮਨੂਸ ਹੀ ਹੋਈਆਂ ਰਹਿੰਦੀਆਂ ਵਾ। ਅਸੀਂ ਹੁਣ ਲਾਗੋਂ ਲੰਘ ਵੀ ਜਾਈਏ ਨਾ
ਤੇ ਉਹਨਾਂ ਉੱਥੇ ਜਿੱਥੇ ਬੈਠੀਆਂ ਹੁੰਦੀਆਂ ਨੇ ਉੱਥੇ ਬੈਠੇ ਰਹਿੰਦੀਆਂ। ਤੇ ਦਿਨੇ ਜਿਹੜੇ ਅਸੀਂ 2:40 ਭੁਗਤਾਏ ਆ ਨਾ, 2 ਦਾਵਤਾਂ ਇਕੱਠੀਆਂ ਹੋਣ ਨਾ, ਖਾਸ ਕਰ ਜੋ ਟਾਈਮ ਵੀ ਇੱਕ ਹੋ ਜਾਂਦਾ ਤੇ ਬਹੁਤ ਮੁਸ਼ਕਲ ਹੋ ਜਾਂਦਾ। ਫਿਰ ਇੱਕ ਦਾਵਤ ਹੁਣ ਜਿੱਦਾਂ ਅਸੀਂ ਅੱਜ ਖਾਧੀ ਕੋ ਨਹੀਂ ਹੈਗੀ, ਸਿਰਫ ਗਏ ਆ, ਦੁਆ ਸ਼ਵਾ ਮੰਗੀ ਤੇ ਵਾਪਸ ਆ ਗਏ ਆ। ਮਸਲਾ ਨਾ ਖਾਣ ਪੀਣ ਦਾ ਨਹੀਂ ਹੁੰਦਾ ਹੈਗਾ। ਜਿਸ ਤਰ੍ਹਾਂ ਹੁਣ ਮੈਂ ਹੈਗਾ ਇਕੱਲਾ, ਵੀ ਵੱਡਾ ਮੇਰੇ ਨਾਲ ਜਾਂ ਛੋਟਾ ਮੇਰੇ ਤੋਂ ਭਾਈ ਹੁੰਦਾ ਜਾਂ ਵੱਡਾ ਭਾਈ ਹੁੰਦਾ ਜਾਂ ਕੋਈ ਨਾਲ ਹੋਰ ਹੁੰਦਾ ਨਾ, ਤੇ ਇੱਕ ਉਹ ਅਟੈਂਡ ਕਰ ਲੈਂਦਾ, ਇੱਕ ਮੈਂ ਅਟੈਂਡ ਕਰ ਲੈਂਦਾ, ਮਸਲਾ ਨਹੀਂ ਸੀਗਾ। ਹੁਣ ਮੈਂ ਇਕੱਲਾ ਨਾ, ਮੈਨੂੰ ਦੋਵਾਂ ਪਾਸੇ ਜਾਣਾ ਨਾ ਅਟੈਂਡ ਕਰਨਾ ਮੁਸ਼ਕਲ ਹੋ ਜਾਂਦਾ। ਤਾਂ ਮੈਂ ਕਹਿੰਦਾ ਵੀ ਨਾ ਦੋਵਾਂ ਪਾਸੇ ਇਕੱਠਾ ਟਾਈਮ ਜਿਹੜਾ ਨਾ ਉਹ ਬੜਾ ਔਖਾ ਹੁੰਦਾ। ਤਾਂ ਕਰਕੇ ਮੈਂ ਕਹਿੰਦਾ ਦੋਵਾਂ ਪਾਸੇ ਜਿਹੜਾ ਇੱਕ ਟਾਈਮ ਲੱਗ ਜਾਂਦਾ ਨਾ, ਉਹ ਫਿਰ ਨਾ ਬੜਾ ਔਖਾ ਹੋ ਜਾਂਦਾ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।